ਜੀ, ਤੇ ਪੋਲੀਟੀਕਲ ਪਾਰਟੀ ਵਾਲਾ ਜਿਹੜਾ ਆਈਐਨਐਲਡੀ ਦੀ ਕੇਸਿਸ ਦੀ ਤੁਸੀਂ ਜਿਹੜੀ ਉਹ ਗੱਲ ਕਰਦੇ ਹੋ, ਉਹਨਾਂ ਦਾ ਕੀ ਉਹਦੇ ਵਿੱਚ ਇਸ਼ੂ ਜਿਹੜੇ ਉਹ ਹੈਗੇ ਪੋਲੀਟੀਕਲ ਪਾਰਟੀ ਵਾਲੇ? ਆਈਐਨਐਲਡੀ ਦਾ ਹੁਣ ਇਦਾਂ ਕਿ ਸਾਡਾ ਹੁਣ ਦੇਖੋ ਜਿਹੜਾ ਸ਼ੋਸ਼ਣ ਦਾ ਸਾਡਾ ਕਿਸੇ ਪਾਰਟੀ ਦੇ ਨਾਲ ਕੋਈ ਰੌਲਾ ਨਹੀਂ ਹੈਗਾ ਸਾਡਾ ਕਿਸੇ ਦੇ ਨਾਲ। ਸਾਨੂੰ ਕੋਈ ਬੰਦਾ ਆ ਕੇ ਕਹਿੰਦਾ ਕਿ ਕ੍ਰਿਸਚਨ ਦਾ ਮੇਰਾ ਕੇਸ ਆ, ਆਪਾਂ ਉਹਦਾ ਵੀ ਕਰੀਦਾ ਵਾ। ਜੇ ਕੋਈ ਸਾਨੂੰ ਆ ਕੇ ਕਹਿੰਦਾ ਸਾਡਾ ਮੁਸਲਿਮ ਦਾ ਡਿਸਕ੍ਰਿਮੀਨੇਸ਼ਨ ਆ, ਉਹਦਾ ਵੀ ਕਰੀਦਾ ਵਾ। ਸਾਡੇ ਇਵਨ ਹਿੰਦੂ ਵੀ ਅਸਾਲਮ ਕੇਸ ਜਿਹੜੇ ਹੈਗੇ ਆ, ਸਿੱਖ ਅਸਾਲਮ ਕੇਸ ਹੈਗੇ ਆ। ਹਰੇਕ ਸਟੇਟ ਤੋਂ ਤੁਸੀਂ ਕਹਿ ਲਓ ਕਿ ਹੈਦਰਾਬਾਦ ਤੋਂ ਲੈ ਕੇ ਮੁੰਬਈ ਤੋਂ ਲੈ ਕੇ ਹਰੇਕ ਮਤਲਬ ਸਟੇਟ ਦਾ ਜਿਹੜਾ ਅਸਾਲਮ ਦਾ ਬੇਸ ਆ ਉਹ ਹੈਗਾ ਕਿ ਜਿਹੜੀ ਅਮਰੀਕਨ ਗਵਰਨਮੈਂਟ ਉਹਨੇ ਆ ਨਹੀਂ ਕਿ ਤੂੰ ਸਹੀ ਆ ਤੇ ਦੂਜਾ ਗਲਤ ਆ, ਜਾਂ ਦੂਜਾ ਸਹੀ ਆ ਤੂੰ ਗਲਤ ਆ। ਅਮਰੀਕਨ ਗਵਰਨਮੈਂਟ ਨੇ ਇਹ ਦੇਖਣਾ ਕਿ ਜਿਹੜੀ ਸਿਚੁਏਸ਼ਨ 'ਚ ਤੁਸੀਂ ਹੈਗੇ ਆ, ਕਿ ਤੁਹਾਨੂੰ ਉਹ ਸਿਚੁਏਸ਼ਨ 'ਚ ਜਿਹੜੀਆਂ ਪ੍ਰੋਬਲਮਸ ਹੈਗੀਆਂ ਕਿ ਨਹੀਂ ਹੈਗੀਆਂ। ਸੋ ਇਹ ਜਿਹੜਾ ਹੈਗਾ ਆਈਐਨਐਲਡੀ ਵਾਲੇ ਜਿਹੜੇ ਕੇਸ ਆ, ਪਹਿਲਾਂ ਤਾਂ ਹੁਣ ਮੈਂ ਤਾਂ ਜਦੋਂ ਇੰਡੀਆ ਸੀਗਾ ਮੈਨੂੰ ਪਤਾ ਵੀ ਨਹੀਂ ਸੀਗਾ, ਤੁਹਾਨੂੰ ਐਵੇਂ ਦੱਸਾਂ ਕਿ ਆਈਐਨਐਲਡੀ ਪਾਰਟੀ ਵੀ ਹੈਗਾ। ਉਦੋਂ ਛੋਟੇ ਸੀਗੇ ਕਿ ਸਾਨੂੰ ਹੁਣ ਕੀ ਪਤਾ ਕਿ ਹਰੇਕ ਸਟੇਟ 'ਚ ਕਿਹੜੀ ਕਿਹੜੀ ਪਾਰਟੀ ਹੈ ਨਾ। ਜਿੱਦਾਂ ਵੱਡੀਆਂ ਪਾਰਟੀਆਂ ਦੇ ਨਾਮ ਸਾਰਿਆਂ ਨੇ ਜਿਹੜੇ ਸੁਣੇ ਆ। ਸੋ ਇਹ ਸਥਾਨਿਕ ਇੱਕ ਪਾਰਟੀ ਆ, ਲੋਕਲ ਲੈਵਲ ਤੇ ਜਿਹੜਾ ਕਹਿ ਲਓ ਸਟੇਟ ਲੈਵਲ ਤੇ ਆਪਰੇਟ ਕਰਦੀ ਆ। ਹੁਣ ਮੈਨੂੰ ਨਹੀਂ ਪਤਾ ਕਿ ਕਿੰਨੀ ਵੱਡੀ ਆ ਕਿੰਨੀ ਛੋਟੀ ਆ। ਪਾਰਟੀ ਵਾਲਿਆਂ ਨੇ ਮੇਰੇ ਖਿਆਲ ਸਟੇਟਮੈਂਟ ਜਿਹੜੇ ਆਪਣੇ ਬਿਆਨ ਦਿੱਤੇ ਸੀਗੇ ਕਿ ਕਾਫੀ ਸਾਰੇ ਜਿਹੜੇ ਕੇਸ ਆ ਉਹ ਵਰਕਰ ਹੈ ਨਹੀਂ ਗੇ। ਜਿਹੜੇ ਹਰਿਆਣੇ ਦੇ ਲੋਕ ਆ ਉਹ ਆ ਕੇ ਝੂਠ ਬੋਲ ਕੇ ਸਾਡਾ ਨਾਂ ਲੈ ਕੇ ਮੈਂਬਰਸ਼ਿਪ ਲੈ ਕੇ ਜਿਹੜੇ ਹਜ਼ਾਰਾਂ ਚ ਆ ਰਹੇ ਆ, ਹੈ ਨਹੀਂ ਗੇ। ਕਿਸੇ ਨੇ ਡੋਨੇਸ਼ਨਾਂ ਨਹੀਂ ਦਿੱਤੀਆਂ, ਕਿਸੇ ਨੇ ਕੁਝ ਨਹੀਂ ਕੀਤਾ। ਸੋ ਪ੍ਰੂਫ ਨਹੀਂ ਕਿਸੇ ਕੋ ਹੈਗਾ, ਹਨਾ। ਠੀਕ ਹੈ। ਸਭ ਤੋਂ ਪਹਿਲਾਂ ਹਰਿਆਣੇ ਵਾਲਿਆਂ ਲਈ ਇਹ ਹੈ ਕਿ ਯਾਰ ਜਿਹੜੀ ਜੇ ਤੁਸੀਂ ਕਹਿੰਦੇ ਆ ਤੁਸੀਂ ਆਪਣੀ ਪਾਰਟੀ ਨੂੰ ਸਪੋਰਟ ਕਰਦੇ ਆ, ਤਾਂ ਸਪੋਰਟ ਕਿੱਥੇ ਆ? ਮਤਲਬ ਕਿੱਥੇ ਆ? ਤੁਹਾਡੇ ਬੈਂਕ ਚੋਂ ਕੋਈ ਪੈਸਾ ਦਿਖ ਰਿਹਾ ਪਾਰਟੀ ਨੂੰ ਜਾਂਦਾ ਹੋਇਆ? ਕੋਈ ਤੁਸੀਂ ਫੰਡਿੰਗ ਕਰ ਰਹੇ ਆ ਪਾਰਟੀ ਨੂੰ? ਕੋਈ ਤੁਸੀਂ ਉਹਦੀ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਕੀਤਾ ਵਾ? ਕੋਈ ਤੁਸੀਂ ਉਹਦੇ ਗਰਾਊਂਡ ਲੈਵਲ ਤੇ ਕੰਮ ਕੀਤਾ? ਕੋਈ ਘਰਦਿਆਂ ਨੇ ਤੁਹਾਡਿਆਂ ਨੇ ਉਹਨਾਂ ਨੂੰ ਵੋਟ ਪਾਈ ਆ, ਜਾਂ ਕਿੱਦਾਂ ਹੋਇਆ? ਮਤਲਬ ਇਸ ਹਿਸਾਬ ਨਾਲ ਤਾਂ ਜਿੰਨੇ ਹਿਸਾਬ ਨਾਲ ਬੰਦੇ ਆ ਰਹੇ, ਇਸ ਹਿਸਾਬ ਨਾਲ ਤਾਂ ਪਾਰਟੀ ਨੂੰ ਜਿੱਤੇ ਆਉਣਾ ਚਾਹੀਦਾ ਉੱਥੇ ਹਰਿਆਣੇ ਦੇ ਵਿੱਚ, ਜਿਹੜੇ ਹਿਸਾਬ ਦੀ ਸਪੋਰਟ ਸ਼ੋਅ ਕਰਦੇ ਆ। ਸੋ ਪਹਿਲਾਂ ਇਹ ਪਾਰਟੀ ਦੀ ਜਿਹੜੀ ਸਪੋਰਟ ਆ ਨਾ, ਉਹ ਜਿਹੜਾ ਬੰਦਾ ਜੇ ਵਾਕਈ ਤੁਹਾਡਾ ਕੇਸ ਹੈਗਾ, ਵਾਕਈ ਤੁਸੀਂ ਵਰਕਰ ਆ, ਤਾਂ ਫਿਰ ਵਾਕਈ ਪਹਿਲਾਂ ਸਪੋਰਟ ਕਰੋ ਤਾਂ ਕਿ ਪਾਰਟੀ ਤੁਹਾਡੇ ਮਗਰ ਪਹਿਲਾਂ ਖੜੀ ਹੋਵੇ, ਹਨਾ। ਹੁਣ ਪਾਰਟੀ ਨਹੀਂ ਤੁਹਾਡੇ ਜੇ ਮਗਰ ਖੜੀ ਹੋਊਗੀ ਤੇ ਉਹ ਆਪ ਹੀ ਪਾਰਟੀ ਲੈਟਰਾਂ ਕਿ ਸਾਰੇ ਜਾਣੇ ਕਹਿੰਦੇ, ਪਾਰਟੀ ਕਹਿ ਰਹੀ ਹੈ ਕਿ ਹਰੇਕ ਬੰਦਾ ਸਹੀ ਨਹੀਂ ਹੈਗਾ, ਹਰੇਕ ਬੰਦਾ ਸਾਡਾ ਵਰਕਰ ਨਹੀਂ ਹੈਗਾ, ਕਈ ਬੰਦੇ ਝੂਠ ਬੋਲ ਰਹੇ ਆ। ਠੀਕ ਹੈ। ਸੋ ਕਿਉਂਕਿ ਜਿਹੜੇ ਹਰਿਆਣੇ ਵਾਲੇ ਲੋਕ ਆ ਉਹ ਨਵੇਂ ਉਰੇ ਆਏ ਆ ਕੰਪੇਅਰ ਜਿਹੜੇ ਪੰਜਾਬੀ ਬੰਦੇ ਆ ਨਾ। ਸੋ ਪੰਜਾਬੀ ਬੰਦੇ ਇਹਨਾਂ ਦੇ ਅਸਾਈਲਮ ਜਿਹੜੇ ਕੇਸ ਆ ਇਹ 1980s ਦੇ ਵਿੱਚ ਜਦੋਂ ਦੀ ਪ੍ਰੋਬਲਮ ਜਦੋਂ ਸ਼ੁਰੂ ਹੋਈ ਸੀਗੀ, ਉਦੋਂ ਦੇ ਜਿਹੜੇ ਚੱਲਦੇ 80s 90s ਹਨਾ, ਕਦੋਂ ਦੇ। ਤੇ ਪਾਰਟੀ ਜ਼ਿਆਦਾ ਜਿਹੜੀ ਫਾਰਮਲਾਈਜ਼ਡ ਇਹਨਾਂ ਦੇ ਸਟਰਕਚਰ ਹੈਗੇ ਆ ਕਿ ਡੋਨੇਸ਼ਨਸ ਇਵੈਂਟਸ ਇਹਨਾਂ ਦੇ, ਕਿਉਂਕਿ ਕਾਫੀ ਦੇਰ ਤੋਂ ਇਹਨਾਂ ਦੀ ਪਾਰਟੀਆਂ ਦੀ ਜਦੋਜਹਿਦ ਜਿਹੜੀ ਚੱਲ ਰਹੀ ਆ। ਤੇ ਜਿਹੜੇ ਹੁਣ ਹਰਿਆਣੇ ਦੇ ਕੇਸ ਆ ਨਵੇਂ ਆ, ਤੇ ਕਈ ਬੰਦੇ ਜਿਹੜੇ ਯੰਗ ਵੀ ਆ। ਤੇ ਜਿੱਦਾਂ ਮੈਂ ਹੁਣ ਦੱਸਿਆ ਆਪਣੇ ਪੰਜਾਬੀ ਕੇਸਾਂ ਦੇ ਵਿੱਚ ਕਿ ਨਹੀਂ, ਕਈਆਂ ਨੂੰ ਪਤਾ ਨਹੀਂ ਪਾਰਟੀ ਕਦੋਂ ਬਣੀ ਆ, ਕਿ ਫਿਰ ਵੀ ਅਸਾਲਮ ਮਿਲ ਜਾਵੇ ਸਹੀ, ਬਸ ਜੱਜ ਆਪ ਹੀ ਦੇ ਦੇਵੇ, ਹਨਾ। ਸੋ ਏਦਾਂ ਨਹੀਂ ਹੈਗਾ। ਸੋ ਸੇਮ ਚੀਜ਼ ਇਹਨਾਂ 'ਚ ਜਾਂਦੀ ਹੈ ਕਿ ਹਰਿਆਣੇ ਦੇ ਕੇਸ ਦੇ ਵਿੱਚ ਕਿ ਸਿੰਸੈਰਿਟੀ ਆਫ ਐਫਰਟ ਇੱਕ ਜਿਹੜਾ ਚਾਹੀਦਾ, ਇੱਕ ਕੀ ਕੰਮ ਕੀਤਾ ਸੀਗਾ ਜੀ। ਹੁਣ ਜੇ ਉਦਾਹਰਨ ਵਜੋਂ ਜੇ ਇੱਕ ਬੰਦਾ ਕਹਿ ਰਿਹਾ ਕਿ ਮੈਂ ਕਿਸਾਨੀ ਅੰਦੋਲਨ 'ਚ ਗਿਆ ਸੀਗਾ ਇੰਡੀਆ, ਹਨਾ, ਉੱਥੇ ਲੱਖਾਂ ਦਾ ਇਕੱਠ ਹੋਇਆ। ਹੁਣ ਇੱਕ ਬੰਦੇ ਦੀਆਂ ਫੋਟੋਆਂ, ਉਹ ਤਾਂ ਪ੍ਰੂਵ ਹੋ ਜਾਂਦਾ ਕਿ ਇਹ ਬੰਦਾ ਕਿਸਾਨੀ ਅੰਦੋਲਨ 'ਚ ਗਿਆ ਸੀਗਾ। ਜਿਹਦੀਆਂ ਨਹੀਂ ਹੈਗੀਆਂ ਉਹਦਾ ਨਹੀਂ ਪ੍ਰੂਵ ਹੁੰਦਾ ਕਿ ਉਹ ਨਹੀਂ ਗਿਆ ਸੀਗਾ, ਹਨਾ। ਜੀ ਜੀ। ਇੱਕ ਬੰਦਾ ਜਿਹੜਾ ਪੇਸ਼ ਕਰ ਰਿਹਾ ਤੁਹਾਨੂੰ ਪਰਚੀਆਂ, ਕਾਗਜ਼ ਦੀਆਂ ਪਰਚੀਆਂ ਕਿ ਇਹਨੇ 200 ਰੁਪਏ ਜਮ੍ਹਾਂ ਕਰਾਏ, 500 ਰੁਪਏ ਜਮ੍ਹਾਂ ਕਰਾਏ, ਉਹਨਾਂ ਕੁਛ ਨਹੀਂ ਪ੍ਰੂਵ ਹੁੰਦਾ। ਉਹਨਾਂ ਇਹੀ ਪ੍ਰੂਵ ਹੁੰਦਾ ਕਿ ਤੁਹਾਡੇ ਕੋਲ ਪਰਚੀਆਂ ਵਾ। ਇੱਕ ਬੰਦਾ ਇਹ ਹੈ ਕਿ ਉਹਦੀ ਬੈਂਕ ਦੀ ਸਟੇਟਮੈਂਟ ਹੈ ਕਿ ਉਹਨੇ ਬੈਂਕ ਦੇ ਰਾਹੀਂ ਪੈਸੇ ਜਿਹੜੇ ਭੇਜੇ ਆ, ਉਹ ਜਿਹੜੇ ਬੈਂਕ ਦੇ ਰਾਹੀਂ ਪੈਸੇ ਜਿਹਨੇ ਭੇਜੇ ਆ ਉਹਦਾ ਪ੍ਰੂਫ ਆ। ਫੋਟੋਗ੍ਰਾਫ ਤੁਹਾਡਾ ਪ੍ਰੂਫ ਆ। ਬੈਂਕ ਦੇ ਰਾਹੀਂ ਪੈਸੇ ਜਿਹੜੇ ਭੇਜੇ ਆ ਤੁਹਾਡਾ ਪ੍ਰੂਫ ਆ। ਜਿਹਨਾਂ ਨੇ ਕੁਝ ਨਹੀਂ ਕੀਤਾ ਉਹਨਾਂ ਦੀ ਆਰਗੂਮੈਂਟ ਇਹੀ ਹੈ ਕਿ ਮੈਂ ਘਰਦਿਆਂ ਨੂੰ ਭੇਜਿਆ ਸੀਗਾ, ਮੈਂ ਏਦਾਂ ਕੀਤਾ ਸੀਗਾ, ਮੈਂ ਓਦਾਂ ਕੀਤਾ ਸੀਗਾ। ਉਹ ਜੱਜ ਜੁੱਜ ਮੰਨਦੇ ਨਹੀਂ, ਕਿਉਂਕਿ ਉਹ ਸਾਰੇ ਐਵਰੀਥਿੰਗ ਉਹ ਕਹਿੰਦੇ ਕਿ ਸਾਡਾ ਕੁਝ ਵੀ ਤੂੰ ਪ੍ਰੂਵ ਨਹੀਂ ਕਰ ਰਿਹਾ। ਤੂੰ ਆਪਣੇ ਘਰਦਿਆਂ ਨੂੰ 10 ਲੱਖ ਰੁਪਏ ਭੇਜਿਆ ਘਰ ਬਣਾਉਣ ਨੂੰ, ਉਹ ਪ੍ਰੂਵ ਹੋ ਜਾਂਦਾ ਇਹਦੇ ਵਿੱਚ। ਇਹ 'ਚ ਇਹ ਨਹੀਂ ਪ੍ਰੂਵ ਹੁੰਦਾ ਕਿ ਇਹ ਪਾਰਟੀ ਦੇ। ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ, ਜਿਹੜੀ ਪਾਰਟੀਸਪੇਸ਼ਨ ਦਾ ਲੈਵਲ ਆ, ਉਹਨੂੰ ਡਾਕੂਮੈਂਟ ਕਰਨਾ ਬਹੁਤ ਜ਼ਰੂਰੀ ਹੈਗਾ ਠੀਕ ਉਰੇ ਹੈ। ਆ ਕੇ। ਤਾਂ ਸਭ ਤੋਂ ਜਿਹੜਾ ਮੇਨ ਚੀਜ਼ ਜਿਹੜੀ ਇਹ ਹੈ ਕਿ ਪੋਲੀਟੀਕਲ ਓਪੀਨੀਅਨ ਕੇਸ, ਮਤਲਬ ਇਹ ਹੈ ਕਿ ਤੁਹਾਡਾ ਪੋਲੀਟੀਕਲ ਓਪੀਨੀਅਨ ਪਹਿਲਾਂ ਹੋਣਾ ਚਾਹੀਦਾ ਵਾ। ਜਦੋਂ ਜੱਜ ਨੇ ਸੁਣਨਾ ਕਿ ਪੋਲੀਟੀਕਲ ਓਪੀਨੀਅਨ ਤੇਰਾ ਹੈ ਕੀ ਆ, ਕਿਉਂ ਤੁਹਾਨੂੰ ਆਹ ਚੀਜ਼ ਚਾਹੀਦੀ ਆ, ਕੀ ਤੁਸੀਂ ਕਰਦੇ ਆ ਕੰਮ, ਕੀ ਫਾਇਦਾ ਹੋਊਗਾ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਬੇਸਿਕ ਚੀਜ਼ਾਂ, ਉਹਦੇ ਜਵਾਬ ਜਿਹੜੇ ਪਹਿਲੇ ਲੈਵਲ ਤੇ ਤੁਹਾਨੂੰ ਆਉਣੇ ਚਾਹੀਦੇ ਆ, ਹਨਾ। ਜੀ ਜੀ। ਸੋ ਇਹਦੇ ਵਿੱਚ
ਕਿਹੜੇ ਚੈਲੰਜਸ ਜ਼ਿਆਦਾ ਆਉਂਦੇ ਆ ਜਿਹੜੇ ਪੋਲੀਟੀਕਲ ਪਾਰਟੀ ਦੇ ਆ ਇਹਨਾਂ ਦੇ ਵਿੱਚ ਵੀ? ਜਿੱਦਾਂ ਤੁਸੀਂ ਰੀਲੋਕੇਸ਼ਨ ਦਾ ਮੁੱਦਾ ਜਿਹੜਾ ਉਹ ਦੱਸਿਆ, ਇਹਦੇ ਵਿੱਚ ਤਾਂ ਦੇਸ਼ ਵੱਖਰੇ ਦੀ ਮੰਗ ਵੀ ਨਹੀਂ ਆ, INLD ਇੱਕ ਰੀਜਨਲ ਪਾਰਟੀ ਆ, ਉਹਦੇ ਵਿੱਚ ਫਿਰ ਇਹ ਰੀਲੋਕੇਸ਼ਨ ਵਾਲੇ ਜਾਂ ਹੋਰ ਕਿਹੜੇ-ਕਿਹੜੇ ਮੁੱਦੇ ਜਿਹੜੇ ਇਸ ਦਾ ਸਾਹਮਣਾ ਕਰਨਾ ਪੈਂਦਾ ਇਹਨਾਂ ਨੂੰ? ਸੋ ਇਸ਼ੂ ਰੀਲੋਕੇਸ਼ਨ ਦਾ ਇਸ਼ੂ ਜਿਹੜਾ ਮੇਨ ਆ, ਕਿਉਂਕਿ ਜਿਹੜਾ ਹਰਿਆਣੇ ਦੇ ਕੇਸ ਆ, ਕੋਈ ਵੱਖ ਦੇਸ਼ਾਂ ਦੀ ਮੰਗ ਨਹੀਂ ਉਹਨਾਂ ਦੀ ਹੈਗੀ। ਜਿੱਦਾਂ ਹੁਣ ਇੱਕ ਬੰਦਾ ਕਹਿ ਰਿਹਾ ਕੋਈ ਕਸ਼ਮੀਰ ਤੋਂ ਆ, ਕੋਈ ਅਸਾਮ ਤੋਂ ਆ, ਕੋਈ ਸਿੰਹਾਲੀ ਆ, ਉਹ ਕਹਿ ਰਿਹਾ ਕਿ ਮੇਰੀ ਅਲੱਗ ਦੇਸ਼ ਦੀ ਮੰਗ ਹੈ ਹਨਾ, ਉਹਨੂੰ ਜਿਹੜਾ ਪੋਲੀਟੀਕਲ ਓਪੀਨੀਅਨ ਮੇਰਾ ਸਪਰੈਸ ਹੁੰਦਾ, ਔਰ ਰਾਈਟਫੁਲੀ ਜਿਹੜੀ ਹਰੇਕ ਕੰਟਰੀ ਆ, ਕੋਈ ਵੀ ਸੋਵਰਨ ਆ, ਉਹ ਨਹੀਂ ਚਾਹੂਗਾ ਕਿ ਉਹਦੇ ਦੇਸ਼ ਦੇ ਟੁਕੜੇ ਹੋਣ ਜਾਂ ਅਲੱਗ ਦੇਸ਼ਾਂ ਦੀ ਮੰਗ ਹੋਵੇ, ਉਹ ਆਪਣੇ ਹਿਸਾਬ ਨਾਲ ਚੱਲੂਗੇ। ਸੋ ਉਹ ਕਹਿ ਰਹੇ, ਜਿਹੜੇ ਦੂਸਰੇ ਆ ਉਹ ਕਹਿ ਰਹੇ ਕਿ ਸਾਡੇ ਅਲੱਗ ਸਿੰਘ ਵਰਸਸ ਵਿਟੇਕਰ ਆਪਾਂ ਕੇਸ ਵੀ ਡਿਸਕਸ ਕੀਤਾ ਸੀਗਾ ਕਿ ਮੁੱਦਾ ਇਹ ਨਹੀਂ ਹੈਗਾ ਕਿ ਆਧਾਰ ਕਾਰਡ ਪੈਨ ਕਾਰਡ ਰਾਹੀਂ ਟਰੈਕ ਕਰੂਗੇ, ਮੁੱਦਾ ਇਹ ਹੈਗਾ ਕਿ ਬੰਦਾ ਆਪਣੇ ਹੱਕਾਂ ਦੀ ਮੰਗ ਕਰ ਸਕਦਾ ਕਿ ਨਹੀਂ ਕਰ ਸਕਦਾ ਅਲੱਗ ਜਗ੍ਹਾ ਜਾ ਕੇ, ਹਨਾ। ਤੇ ਜਿਹੜੇ ਕੇਸ ਇਹ ਹਰਿਆਣੇ ਦੇ ਜਿਹੜੇ ਕੇਸ ਆ, ਇਹਦੇ ਵਿੱਚ ਕੀ ਆ ਕਿ ਜ਼ਿਆਦਾਤਰ ਜਿਹੜੀ ਹੁਣ ਕੋਈ ਵੀ ਪਾਰਟੀ ਨਾਲ ਜੁੜਿਆ ਵਾ ਬੰਦਾ, ਉਹ ਕਹਿ ਰਿਹਾ ਕਿ ਮੈਂ ਸੋਸ਼ਲ ਵਰਕ ਕਰਦੇ ਆ, ਜ਼ਿਆਦਾਤਰ ਖੇਤੀਬਾੜੀ ਦੇ ਸੰਬੰਧਿਤ ਉਹਨਾਂ ਦੇ ਜਿਹੜੇ ਮਸਲੇ ਹੁੰਦੇ ਆ ਕਿ ਗਰੀਬਾਂ ਦੀ ਹੈਲਪ ਕਰਦੇ ਆ, ਜੋ ਵੀ ਪਾਰਟੀ ਦੀ ਗਤੀਵਿਧੀਆਂ ਹੁੰਦੀਆਂ, ਤੇ ਉਹਨਾਂ ਦਾ ਕੋਈ ਏਦਾਂ ਕੋਈ ਐਸ ਸੱਚ ਸੈਪਰੇਟ ਜਿਹੜੀ ਦੇਸ਼-ਦੂਸ਼ ਦੀ ਮੰਗ ਨਹੀਂ ਹੈਗੀ। ਉਹ ਇੰਡੀਆ ਨੂੰ ਸਪੋਰਟ ਕਰਦੇ ਆ, ਪਰ ਉਹ ਚੈਰੀਟੇਬਲ ਕੰਮ ਕਰਦੇ ਆ, ਤੇ ਜਿਹੜੀ ਅਪੋਜ਼ਿੰਗ ਪਾਰਟੀ ਮੈਂਬਰ ਉਹਨਾਂ ਦਾ ਜੋ ਵੀ ਰੌਲੇ ਲੋਕਲ ਲੈਵਲ ਤੇ ਚੱਲਦੇ ਆ। ਤੇ ਸਭ ਤੋਂ ਵੱਡਾ ਇਹਦਾ ਇਸ਼ੂ, ਸਭ ਤੋਂ ਵੱਡਾ ਜਿਹੜਾ ਉਹ ਇਹੀ ਆ ਕਿ ਬੰਦਾ ਰੀਲੋਕੇਟ ਕਰ ਸਕਦਾ, ਕਿ ਤੁਸੀਂ ਕਿਸੇ ਹੋਰ ਜਗ੍ਹਾ ਚਲ ਜਾਓ, ਤੁਸੀਂ ਕੇਰਲਾ ਚਲ ਜਾਓ, ਤੁਸੀਂ ਚੇਨਈ ਚਲ ਜਾਓ, ਉੱਥੇ ਜਾ ਕੇ ਤੁਸੀਂ ਵਧੀਆ ਕੰਮ ਤੁਸੀਂ ਉੱਥੇ ਵੀ ਕਰ ਸਕਦੇ ਆ, ਗਰੀਬ ਉੱਥੇ ਵੀ ਆ, ਤੇ ਤੁਹਾਨੂੰ ਕਿਸੇ ਨੇ ਲੱਭਣਾ ਥੋੜ੍ਹਾ ਉੱਥੇ, ਤੁਹਾਨੂੰ ਕਿਸੇ ਨੇ ਮਨਾ ਥੋੜ੍ਹਾ ਕਰਨਾ ਕਿ ਤੂੰ ਦੂਸਰੀ ਸਟੇਟ ਜਾ ਨਹੀਂ ਸਕਦਾ। ਸੋ ਰੀਲੋਕੇਸ਼ਨ ਦੇ ਮੁੱਦੇ ਦੇ ਵਿੱਚ ਇੱਕ ਚੀਜ਼ ਹੋਰ ਆ ਗਈ ਆ ਕਿ ਜਿਹੜੀ ਪਾਰਟੀ ਆ, ਉਹ ਕਹਿੰਦੇ ਕਿ ਤੂੰ ਦੂਜੀ ਜਗ੍ਹਾ ਜਾ ਕੇ ਪਾਰਟੀ ਨਾਲ ਕਿੱਦਾਂ ਜੁੜੂੰਗੇ, ਤਾਂ ਪਾਰਟੀ ਲੋਕਲ ਆ, ਇਹ ਤਾਂ ਪਾਰਟੀ ਉੱਥੇ ਖੜਦੀ ਨਹੀਂ ਇਲੈਕਸ਼ਨਾਂ ਦੇ ਵਿੱਚ, ਇਹਦੀ ਕਿਹੜਾ ਕੋਈ ਰੈਲੀਆਂ ਨਿਕਲਦੀਆਂ ਦੂਜੀ ਸਟੇਟ ਦੇ ਵਿੱਚ, ਤੇ ਇਹ ਪਾਰਟੀ ਤੂੰ ਇਹ ਥ੍ਰੈਟ ਨਹੀਂ ਹੈਗੀ ਪਾਰਟੀ ਦੂਸਰੀ। ਇੰਡੀਆ ਐਡਾ ਵੱਡਾ ਕਿ ਇਹ ਸਥਾਨਿਕ ਇੱਕ ਲੋਕਲ ਪਾਰਟੀ ਆ, ਤੇ ਇਹਦੇ ਨਾਲ ਬਾਕੀ ਕਿਸੇ ਪਾਰਟੀਆਂ ਨੂੰ ਕੋਈ ਨੁਕਸਾਨ ਨਹੀਂ ਹੈਗਾ, ਕਿਸੇ ਨੂੰ ਮਤਲਬ ਇੱਕ ਛੋਟੇ ਲੈਵਲ ਤੇ ਜਿਹੜੀ ਪਲੇ ਕਰਦੀ ਹੈ। ਤਾਂ ਕਰਕੇ ਜਿਹੜਾ ਰੀਲੋਕੇਸ਼ਨ ਦਾ ਮੁੱਦਾ ਹੈਗਾ, ਉਹ ਇਹਦੇ ਵਿੱਚ ਸਭ ਤੋਂ ਜ਼ਿਆਦਾ ਮੇਨ ਹੈਗਾ।